अस्सलाम वालेकुम नाज़रीन, नेमत कदा विच खुश आमदीद। जनाब, खाना पकाउण ते असीं रोज़ करदे रहीदा। अज मैं तुहाडे लई मर्दो हज़रात दी ना बहुत वड्डी प्रॉब्लम सफेद वालां दी ओहदा हल लैके आई हां। इहदे लई सानूं कैस्टर ऑयल यानी रिंडी दा तेल 1 पाइया चाहिदा, 1 पाइया बैंगन चाहिदे। बैंगन ਜਿਹੜੀਆਂ ਨਾ ਅਸੀਂ ਇਹਨੂੰ ਇੱਕ ਆਮ ਜਿਹੀ ਸਬਜ਼ੀ ਸਮਝਦੇ ਹਾਂ, ਲੇਕਿਨ ਅੱਲਾਹ ਪਾਕ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਨਾ ਕੁਆਲਿਟੀਜ਼ ਰੱਖੀਆਂ ਨੇ। बैंगन ਨੂੰ ਤੁਸੀਂ ਰਾਤ ਕੱਟ ਕੇ ਰੱਖ ਲੈਣਾ ਵਾ ਖੁੱਲੀ ਹਵਾ 'ਚ, ਉਹਨੂੰ ਕਾਲਿਆ ਹੋਣ ਦੇਣਾ। ਫਿਰ ਉਹਨੂੰ ਤੁਸੀਂ ਤੇਲ ਦੇ ਵਿੱਚ ਪਕਾ ਕੇ ਤੇ ਇਹਦਾ ਤੇਲ ਬਣਾ ਲੈਣਾ। ਅੱਲਾਹ ਪਾਕ ਨੇ ਕੁਰਾਨ ਪਾਕ ਦੇ ਵਿੱਚ ਹਰ ਬਿਮਾਰੀ ਦਾ ਜਿਹੜਾ ਨਾ ਹੱਲ ਦੱਸਿਆ ਹੈ। ਹੁਕਮਾਂ ਦੀ ਤਹਿਕੀਕ ਨਾਲ ਇਹ ਸਾਬਤ ਹੋਇਆ ਹੈ ਕਿ ਇਹਨਾਂ ਚੀਜ਼ਾਂ ਕੁਦਰਤ ਦੀਆਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਹਰ ਬਿਮਾਰੀ ਦਾ ਇਲਾਜ ਆ। ਤੁਹਾਨੂੰ ਪਤਾ ਹੈ ਕੋਈ ਮੁਅਜਜ਼ਾ ਤੇ ਹੋਣਾ ਨਹੀਂ। ਬਿਮਾਰੀ ਘੋੜੇ ਦੇ ਤੌਰ ਆਉਂਦੀ ਆ ਤੇ ਜੂੰ ਦੇ ਤੌਰ ਜਾਂਦੀ ਹੈ। ਆਹਿਸਤਾ ਆਹਿਸਤਾ ਜਦੋਂ ਤੁਸੀਂ ਇਸ ਤੇਲ ਨੂੰ ਇਸਤੇਮਾਲ ਕਰਦੇ ਰਹੋਗੇ ਤੇ ਇਹਦੇ ਨਾਲ ਆਹਿਸਤਾ ਆਹਿਸਤਾ ਤੁਹਾਡੇ ਜੜ੍ਹਾਂ ਤੋਂ ਕਾਲੇ ਵਾਲ ਨਿਕਲਣੇ ਸ਼ੁਰੂ ਹੋ ਜਾਣਗੇ। ਤੁਹਾਡੇ ਰੋਜ਼ ਜਿਹੜੀ ਹੈ ਨਾ ਰੰਗ ਲਾਉਣ ਦੀ, ਕਲਰ ਕਰਨ ਦੀ, ਨਾ ਵਾਲਾਂ ਨੂੰ ਕਲਰ ਕਰਨ ਦੀ ਜਿਹੜੀ ਹੈ ਵਾ ਮੁਸ਼ਕਿਲ ਉਹ ਹੱਲ ਹੋ ਜਾਏਗੀ। ਇੱਕ ਪੁਰਾਣਾ ਫਰਾਈ ਪੈਨ ਲੈ ਲਓ, ਉਹਦੇ ਵਿੱਚ ਤੁਸੀਂ ਜਿਹੜਾ ਨਾ ਕੈਸਟਰ ਆਇਲ ਪਾ ਲਓ ਤੇ ਉਹਦੇ ਵਿੱਚ ਜਿਹੜੇ ਰਾਤ ਨੂੰ ਅਸੀਂ ਕੱਟੇ ਬਤਾਊ ਸੀ ਬੈਂਗਨ ਉਹਨਾਂ ਨੂੰ ਪਾ ਲਓ ਤੇ ਇਹਨਾਂ ਨੂੰ ਹਲਕੀ ਆਂਚ ਤੇ ਨਾ ਪਕਾਓ ਅੱਛੀ ਤਰ੍ਹਾਂ, ਤਾਂ ਕਿ ਅੱਛੀ ਤਰ੍ਹਾਂ ਸੜ ਕੇ ਇਹਦਾ ਨਾ ਅਸਰ ਨਿਕਲ ਆਵੇ। ਪੁਰਾਣਾ ਪੈਨ ਇਸ ਵਾਸਤੇ ਲੈਣਾ ਕਿ ਤੁਹਾਡਾ ਕੋਈ ਨਾ ਨਵਾਂ ਪੈਨ ਸਾੜਨ ਬੈਂਗਨ ਸਾੜਨ ਦੀ ਵਜ੍ਹਾ ਤੋਂ ਖਰਾਬ ਨਾ ਹੋਵੇ। ਨਾਜ਼ਰੀਨ, ਤੁਸੀਂ ਇਸ ਤੇਲ ਨੂੰ ਜਿਹੜਾ ਹੈ ਨਾ ਸਾੜ ਕੇ ਤੇ ਇਹਨੂੰ ਆਹਿਸਤਾ ਆਹਿਸਤਾ ਜਿਹੜਾ ਨਾ ਜੜ੍ਹਾਂ ਦੇ ਵਿੱਚ ਲਾਉਣਾ ਹੈ। ਰਾਤ ਨੂੰ ਲਾ ਕੇ ਸੋਣਾ ਤੇ ਦਿਨੇ ਇਹਨੂੰ ਨਾ ਜਿਹੜਾ ਧੋ ਲੈਣਾ। ਇਹਨੂੰ ਤੁਸੀਂ ਮਸਾਜ ਨਹੀਂ ਕਰਨਾ, ਸਿਰਫ ਵਾਲਾਂ ਦੀਆਂ ਜੜ੍ਹਾਂ ਵਿੱਚ ਲਾਉਣਾ ਹੈ। 1-2 ਮਹੀਨੇ ਇਨਸ਼ਾਅੱਲਾ ਜਦੋਂ ਤੁਸੀਂ ਇਸਤੇਮਾਲ ਕਰਦੇ ਰਹੋਗੇ ਇਹਦੇ ਨਾਲ ਤੁਹਾਡੇ ਜਿਹੜੇ ਨਾ ਵਾਲ ਕੁਦਰਤੀ ਤੌਰ 'ਤੇ ਥੱਲੋਂ ਜੜ੍ਹਾਂ ਤੋਂ ਨਿਕਲਣੇ ਸ਼ੁਰੂ ਹੋ ਜਾਣਗੇ ਕਾਲੇ। ਇਸ ਤੇਲ ਨੂੰ ਤੁਸੀਂ ਛਾਣ ਕੇ ਰੱਖ ਲਓ। ਛਾਣ ਕੇ ਤੁਸੀਂ ਇਹਨੂੰ ਠੰਡਾ ਕਰਕੇ ਕਿਸੇ ਬੋਤਲ ਵਿੱਚ, ਕਿਸੇ ਡੱਬੀ ਵਿੱਚ ਪਾ ਲਓ। ਬੜਾ ਹੀ ਬਿਹਤਰੀਨ ਜਿਹੜਾ ਨਾ ਤੇਲ ਆ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਜ਼ਰੂਰ ਇਹਨੂੰ ਆਜ਼ਮਾਓਗੇ ਅੱਲਾਹ ਤਾਲਾ ਦੀ ਇਸ ਨਿਮਤ ਨੂੰ ਤੇ ਇਹਦੇ ਤੋਂ ਫਾਇਦਾ ਚੁੱਕੋਗੇ। ਨਾਜ਼ਰੀਨ, ਤੁਹਾਡਾ ਜਿਹੜਾ ਨਾ ਨਿਮਤ ਕਦੇ ਵਿੱਚ ਆਉਣਾ ਮੇਰੇ ਲਈ ਬਹੁਤ ਜ਼ਿਆਦਾ ਮੁਹਤਰਮ ਆ। ਤੁਹਾਡੀ ਰਾਏ ਜਿਹੜੀ ਆ ਮੇਰੇ ਲਈ ਬਹੁਤ ਜ਼ਿਆਦਾ ਅਹਿਮੀਅਤ ਰੱਖਦੀ ਆ। ਤੁਸੀਂ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ। ਮੇਰੀਆਂ ਕਮੀਆਂ ਬਸ਼ੀਆਂ ਨੂੰ ਬੇਸ਼ੀਆਂ ਜਿਹੜੀਆਂ ਨੇ ਉਹਨਾਂ ਨੂੰ ਮੇਰੀਆਂ ਕਮੀਆਂ ਬੇਸ਼ੀਆਂ ਦੇ ਮੁਤਲਕ ਮੈਨੂੰ ਦੱਸਿਆ ਕਰੋ ਤਾਂ ਕਿ ਮੈਂ ਆਪਣੀ ਇੰਪਰੂਵਮੈਂਟ ਕਰ ਲਵਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਨਿਮਤ ਕਦਾ ਵਿੱਚ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ ਤੇ ਮੈਨੂੰ ਸ਼ੁਕਰੀਆ ਦਾ ਮੌਕਾ ਦਿਓ। इंशाल्लाह आइंदा किसी अच्छी चीज़, अच्छे रेसिपी नाल मैं तुहाडी खिदमत जरूर हाज़र होंगी। जल्द इजाज़त दो।